व्यूअर्स वेलकम बैक इन आवर प्रोग्राम जी डॉक्टर साहब साडी अगली ईमेल आई है वीर अदनान जी दी नॉर्वे तो ये लिखते हैं सत्कारयोग डॉक्टर अमरजीत सिंह जी मैं नॉर्वेयन पाकिस्तानी हाँ मेरा जन्म ਅਤੇ पालन पोषण नॉर्वे ਦਾ है मैं TV 84 YouTube ਤੇ ਲਗਾਤਾਰਤਾ ਨਾਲ ਦੇਖਦਾ ਹਾਂ ਤੁਹਾਡੀ ਸਿਹਤ ਲਈ ਸ਼ੁਭਕਾਮਨਾਵਾਂ ਕਰਦਾ ਹਾਂ ਕਿ ਤੁਸੀਂ ਇਹ ਦਿਲਚਸਪ ਪ੍ਰੋਗਰਾਮ ਜਾਰੀ ਰੱਖੋ ਤੁਹਾਡੇ ਪ੍ਰੋਗਰਾਮ ਸਦਕਾ ਮੈਨੂੰ ਇਸ ਗੱਲ ਦਾ ਪਤਾ ਲੱਗਾ ਹੈ ਕਿ ਸਿੱਖ ਭਰਾ ਕਿਵੇਂ ਸੋਚਦੇ ਹਨ ਕੀ ਚਾਹੁੰਦੇ ਹਨ ਅਤੇ ਕੀ ਮਹਿਸੂਸ ਕਰਦੇ ਹਨ मैं तुहाडे नाल सहमत हाँ कि सिख भरावां दा अपना वखरा मुल्क होना चाहिए है पंजाब हिमाचल हरियाणा राजस्थान तक खालिस्तान पाकिस्तान अते भारत विचाले बफर स्टेट का काम करेगा मैनू समझ नहीं आंदा कि 47 वंड वेले सिखां ने पंजाबी पाकिस्तानियां नाल जां अपने वखरे मुल्क नाल क्यों नहीं खड़े जद मैं सिख भरावां नू देखदा हाँ उन्हां नाल गल करदा हाँ बहुत कुछ साझा महसूस करदा हाँ जिवें सोच भाषा तरीका अते समझ ਤੁਹਾਡੇ ਕੰਮ ਲਈ ਮੇਰੀਆਂ ਸ਼ੁਭਕਾਮਨਾਵਾਂ ਜੀ ਡਾਕਟਰ ਸਾਹਿਬ ਵੀਰ ਅਦਨਾਨ ਜੀ ਦਾ ਬਹੁਤ ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਨਾਰਵੇ ਤੋਂ ਲਿਖਿਆ ਜੀ ਲਿਖਤ ਉਹਨਾਂ ਦੀ ਬਰੀਫ ਹੈ ਪਰ ਇਸ ਚੋਂ ਆਪਣਤ ਔਰ ਪਿਆਰ ਝਲਕਦਾ ਹੈ ਜੀ ਔਰ ਸੱਚਮੁੱਚ ਹੀ ਅੱਜ ਵੀ ਅਸੀਂ ਇਹ ਗੱਲਬਾਤ ਕਰ ਰਹੇ ਸੀ ਕਿ ਵੀ ਜਿੰਨਾ ਪਿਆਰ ਔਰ ਜਿੰਨੀ ਤੇਹ ਨਾਲ ਸਾਡੇ ਪਾਕਿਸਤਾਨੀ ਵੀਰ ਮਿਲਦੇ ਨੇ ਜਿੱਥੇ ਵੀ ਕਿਤੇ ਅਨਨੋਨ ਥਾਵਾਂ ਤੇ ਵੀ ਜੀ ਬਿਲਕੁਲ ਉਹਨਾਂ ਦੇ ਸੰਬੋਧਨ ਚ ਵੀ ਸਰਦਾਰ ਸਾਹਿਬ ਹੁੰਦਾ ਹੈ ਜਾਂ ਸਰਦਾਰ ਜੀ ਹੁੰਦਾ ਹੈ ਜਾਂ ਭਾਈ ਜਾਨ ਹੁੰਦਾ ਹੈ ਜੀ ਜਾਂ ਬਾਦਸ਼ਾਹ ਹੁੰਦਾ ਹੈ ਸੋ ਤੁਸੀਂ ਵਿਦਿਨ ਫਿਊ ਸੈਕਿੰਡਸ ਉਹਨਾਂ ਦੇ ਨਾਲ ਕਲਿੱਕ ਕਰ ਲੈਂਦੇ ਹੋ ਜੀ ਬਿਲਕੁਲ ਔਰ ਇਹ ਉਹ ਆਪਣਤ ਹੁੰਦੀ ਹੈ ਉਹਦੇ ਚ ਕੋਈ ਵੇਰਵੇ ਦੇਣ ਦੀ ਲੋੜ ਨਹੀਂ ਹੁੰਦੀ ਉਸ ਤੋਂ ਬਾਅਦ ਫਿਰ ਗੁਫ਼ਤਗੂ ਸ਼ੁਰੂ ਹੁੰਦੀ ਹੈ ਵੀ ਤੁਸੀਂ ਕਿੱਥੋਂ ਸਾਡੇ ਬਜ਼ੁਰਗ ਉੱਥੋਂ ਉੱਠ ਕੇ ਆਏ ਸਾਡੇ ਬਜ਼ੁਰਗ ਇੱਥੋਂ ਉੱਠ ਕੇ ਗਏ ਉਹ ਅਗਲਾ ਸਟੈਪ ਹੁੰਦਾ ਜੀ ਸੋ ਉਹਨਾਂ ਨੇ ਸਾਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ ਸਾਡੀ ਸਿਹਤ ਲਈ TV 84 ਲਈ ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ ਉਹਨਾਂ ਨੇ ਇਹ ਵੀ ਬਿਲਕੁਲ ਇਸ ਗੱਲ ਨੂੰ ਐਂਡੋਰਸ ਕੀਤਾ ਕਿ ਭਾਰਤ ਔਰ ਪਾਕਿਸਤਾਨ ਦੇ ਵਿਚਾਲੇ ਬਫਰ ਸਟੇਟ ਖਾਲਿਸਤਾਨ ਹੋਣਾ ਚਾਹੀਦਾ ਔਰ ਕਈ ਵਾਰ ਕਈ ਸਾਡੇ ਸਿੱਖ ਭਰਾਵਾਂ ਭੈਣਾਂ ਨੂੰ ਨਕਸ਼ਾ ਸਮਝ ਨਹੀਂ ਆਉਂਦਾ ਜੀ ਖਾਲਿਸਤਾਨ ਕਿੱਥੇ ਬਣੇਗਾ ਉਹਨਾਂ ਨੇ ਬੜਾ ਕਲੀਅਰਲੀ ਕਿਉਂਕਿ ਹਰਿਆਣਾ ਹਿਮਾਚਲ ਪੰਜਾਬ ਦਾ ਹਿੱਸਾ ਸੀ ਜਿਹੜੇ ਕਿ ਇਹਨਾਂ ਨੇ ਬਾਂਦਰ ਵੰਡ ਕਰਦੇ ਆ 1966 ਦੇ ਵਿੱਚ ਇੱਕ ਹਰਿਆਣਾ ਬਣਾ ਦਿੱਤਾ ਇੱਕ ਹਿਮਾਚਲ ਬਣਾ ਦਿੱਤਾ ਹਿਮਾਚਲ ਨੈਚੁਰਲ ਹਿਲਸ ਨੇ ਜੀ ਪੰਜਾਬ ਦੇ ਪਰੇ ਚੀਨ ਦੇ ਨਾਲ ਜਾ ਕੇ ਰੋਹਤਾਂਗ ਪਾਸ ਤੋਂ ਬਾਰਡਰ ਲੱਗਦੇ ਇੱਧਰ ਰਾਜਸਥਾਨ ਦੇ ਗੰਗਾਨਗਰ ਹਨੂਮਾਨਗੜ੍ਹ ਦੋ ਲਗਭਗ ਸਿੱਖ ਮੈਜੋਰਿਟੀ ਦੇ ਨੇੜੇ ਤੇੜੇ ਪੋਪੂਲੇਸ਼ਨ ਹੈ ਔਰ ਫਿਰ ਵਿਚਕਾਰ ਡੈਜ਼ਰਟ ਹੈ ਜਿਹੜਾ ਕਿ ਲਖਪਤ ਤੱਕ ਜਿਹੜਾ ਕਿ ਗੁਜਰਾਤ ਦਾ ਸਮੁੰਦਰ ਹੈ ਉਹਦੇ ਉੱਥੇ ਫਿਰ ਕੋਈ ਆਬਾਦੀ ਵਾਲੇ ਇਲਾਕੇ ਨਹੀਂ ਨੇ ਸੋ ਜ਼ਾਹਰ ਹੈ ਵੀ ਜਦੋਂ ਅਸੀਂ ਬਫਰ ਦਾ ਮਤਲਬ ਬੜਾ ਸਪਸ਼ਟ ਹੁੰਦਾ ਹੈ ਕਿ ਦੋਵਾਂ ਦੇ ਵਿਚਕਾਰ ਕੋਈ ਹੋਂਦ ਜੀ ਕਿਉਂਕਿ ਇੰਡੀਆ ਔਰ ਪਾਕਿਸਤਾਨ ਇਹਨਾਂ ਦੋਨਾਂ ਦੇ ਵਿੱਚ 1000 ਸਾਲ ਦੀ ਸਾਈਕੋ ਹਿਸਟਰੀ ਹੈ ਮਨੋਵਿਗਿਆਨਕ ਹਿਸਟਰੀ ਹੈ ਉਹਨਾਂ ਦੇ ਅੰਦਰ ਮੋਮਨਪੁਣਾ ਹੈ ਇਹਨਾਂ ਦੇ ਅੰਦਰ ਕਾਫਰਪੁਣਾ ਹੈ ਗੁਲਾਮੀ ਹੈ ਇਹਨਾਂ ਨੇ ਗੁਲਾਮੀ ਸਹੀ ਹੋਈ ਹੈ ਉਹਨਾਂ ਨੇ ਰਾਜ ਕੀਤਾ ਹੋਇਆ ਹੈ 47 ਦੀ ਜਿਹੜੀ ਫਿਰਕੂ ਨਫ਼ਰਤ ਸੀ ਉਹ ਵੀ ਉਸ ਸਾਈਕੋ ਹਿਸਟਰੀ ਦਾ ਹਿੱਸਾ ਸੀ ਜੀ ਜਿੱਥੋਂ ਤੱਕ ਸਿੱਖਾਂ ਦਾ ਤਾਲੁਕ ਹੈ ਬੇਸ਼ੱਕ ਕਈ ਵਾਰ ਸਾਡੇ ਦੁਸ਼ਮਣ ਖੈਮੇ ਦੇ ਹਿੰਦੂ ਵੀਰ ਇਹ ਸਾਨੂੰ ਭੜਕਾਟ ਦੇ ਲਈ ਲਿਖਣਗੇ ਕਿ ਜੀ ਦੇਖੋ ਗੁਰੂ ਸਾਹਿਬ ਸ਼ਹੀਦ ਹੋਏ ਬੰਦਾ ਸਿੰਘ ਬਹਾਦਰ ਕਿੰਨੇ ਸਿੱਖਾਂ ਨੂੰ ਜਿਨ੍ਹਾਂ ਮੁਸਲਮਾਨਾਂ ਨੇ ਕੀਤਾ ਤੁਸੀਂ ਉਹਨਾਂ ਦੀ ਵਕਾਲਤ ਕਰਦੇ ਹੋ ਤੁਸੀਂ ਉਹਨਾਂ ਦੇ ਨੇੜੇ ਹੋ ਤੁਸੀਂ ਪਾਕਿਸਤਾਨ ਦੇ ਵਕੀਲ ਬਣ ਜਾਂਦੇ ਹੋ ਇੱਦਾਂ ਦਾ ਬਹੁਤ ਕੁਝ ਲਿਖਦੇ ਨੇ ਜੀ ਪਰ ਮੈਂ ਹਮੇਸ਼ਾ ਇਹ ਗੱਲ ਲਿਖਦਾ ਵੀ ਹਾਂ ਕਹਿੰਦਾ ਵੀ ਹਾਂ ਕਿ ਸਾਡਾ 18ਵੀਂ ਸਦੀ ਦੇ ਵਿੱਚ ਵੀ ਮੁਗਲਾਂ ਅਫਗਾਨਾਂ ਦੇ ਨਾਲ ਟਕਰਾਅ ਜ਼ੁਲਮ ਦੀ ਵਜ੍ਹਾ ਕਰਕੇ ਸੀ ਟਿਰਨੀ ਦੀ ਵਜ੍ਹਾ ਕਰਕੇ ਇਸਲਾਮ ਨਾਲ ਲੜਾਈ ਨਹੀਂ ਸੀ ਜੀ ਜੇ ਇਸਲਾਮ ਨਾਲ ਲੜਾਈ ਹੁੰਦੀ ਤਾਂ ਫਿਰ ਪੰਜਵੇਂ ਪਾਤਸ਼ਾਹ ਸਾਈਂ ਮੀਆਂ ਮੀਰ ਨੂੰ ਕਿਉਂ ਇਨਵਾਈਟ ਕਰਦੇ ਹਰਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਣ ਲਈ ਜੇ ਇਸਲਾਮ ਨਾਲ 10ਵੇਂ ਪਾਤਸ਼ਾਹ ਦੀ ਲੜਾਈ ਹੁੰਦੀ ਫਿਰ ਪੀਰ ਬੁੱਧੂ ਸ਼ਾਹ ਆਪਣੇ ਬੇਟਿਆਂ ਔਰ ਮੁਰੀਦਾਂ ਦੇ ਨਾਲ 2-3 ਆਪਣੇ ਪੁੱਤਰ ਵੀ ਔਰ 400-500 ਮੁਰੀਦ ਵੀ ਕਿਉਂ ਸ਼ਹੀਦ ਕਰਵਾਉਂਦਾ ਜੀ ਜੇ ਗੁਰੂ ਸਾਹਿਬ ਦੀ ਲੜਾਈ ਇਸਲਾਮ ਨਾਲ ਹੁੰਦੀ ਤੇ ਫਿਰ ਨਬੀ ਖਾਨ ਗਨੀ ਖਾਨ ਵਰਗੇ ਪਠਾਨ ਭਰਾ ਉਸ ਮੁਸ਼ਕਲ ਸਮੇਂ ਦੇ ਵਿੱਚ ਕਿਵੇਂ ਗੁਰੂ ਸਾਹਿਬ ਨੂੰ ਮਹਿਫੂਜ਼ ਆਪਣੀ ਜਾਨ ਨੂੰ ਖਤਰੇ 'ਚ ਪਾ ਕੇ ਮਾਛੀਵਾੜੇ ਤੋਂ ਉੱਚ ਦਾ ਪੀਰ ਬਣਾ ਕੇ ਲਿਜਾਂਦੇ ਜੀ ਸੋ ਇਹ ਗੱਲ ਜ਼ਾਹਰ ਹੈ ਕਿ ਵੀ ਉਦੋਂ ਵੀ ਸਾਡੀ ਲੜਾਈ ਜ਼ੁਲਮ ਦੇ ਨਾਲ ਸੀ ਔਰ ਜਦੋਂ ਸਿੱਖਾਂ ਨੇ ਜ਼ੁਲਮੀ ਮੁਗਲਿਆ ਰਾਜ ਦਾ ਅੰਤ ਕੀਤਾ ਅਫਗਾਨ ਧਾੜਵੀਆਂ ਨੂੰ ਰੋਕਿਆ ਔਰ ਰਾਜ ਕੀਤਾ ਉਸ ਖਿੱਤੇ ਤੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਮੁਸਲਮਾਨਾਂ ਦੇ ਜਿਹੜੇ ਮੁੱਢਲੇ ਹੱਕ ਨੇ ਉਹ ਧਾਰਮਿਕ ਆਜ਼ਾਦੀ ਦੇ ਪ੍ਰੋਸਪੈਰਿਟੀ ਦੇ ਉਵੇਂ ਹੀ ਕਾਇਮ ਰਹਿਣ ਔਰ ਇਹੀ ਕਾਰਨ ਸੀ ਕਿ ਜੇ ਲੜਾਈ ਉਹਨਾਂ ਦੇ ਨਾਲ ਹੁੰਦੀ
ਤੇ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਇਤਬਾਰਯੋਗ ਫਕੀਰ ਅਜ਼ੀਜ਼ੁਦੀਨ ਉਹਨਾਂ ਦੇ ਫੋਰਨ ਮਿਨਿਸਟਰ ਨਾ ਹੁੰਦੇ। ਔਰ ਕੱਲ ਵੀ ਕਿਉਂਕਿ ਵੀਕਐਂਡ ਤੇ ਸਾਡੀਆਂ ਸਮਾਲ ਮੀਟਿੰਗ ਸੀ ਸਿਲਸਿਲਾ, ਤੇ ਕੁਝ ਸੱਜਣ ਆਏ ਹੋਏ ਸੀ ਮਿਲਣ ਲਈ ਜੀ। ਤੇ ਇੱਕ ਵਿਚਾਰ ਦੇ ਵਿੱਚ ਮੈਂ ਕਿਹਾ ਦੇਖੋ ਕਈ ਵਾਰੀ ਕਿਉਂ ਜੇ ਗਲਤ ਈਡੀਐਮ ਸਾਡੇ ਚ ਆ ਜਾਂਦੇ ਨੇ ਕਿ ਜੀ ਕਈ ਵਾਰੀ ਕਈ ਅਣਜਾਣ ਲੋਕ ਮੁਸਲਮਾਨਾਂ ਦੇ ਹਵਾਲੇ ਨਾਲ ਕਹਿਣਗੇ ਜੀ ਬਾਂਹ ਤਿਲਾਂ ਨਾਲ ਲਿਬੜੀ ਹੋਏ 19 ਸੋਹਾਂ ਖਾਣ ਫਿਰ ਵੀ ਇਤਬਾਰ ਨਾ ਕਰੋ। ਮੈਂ ਕਿਹਾ ਜੀ ਇਹ ਤਾਂ ਇਸ ਦੇ ਉਲਟ ਜੇ ਗੁਰੂ ਸਾਹਿਬ ਨੇ ਤਾਂ ਇਹ ਕਿਹਾ ਕਿ ਵੀ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਜਬ ਇਹ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੋ ਇਨਕੀ ਪ੍ਰਤੀਤ, ਕਿ ਜਦੋਂ ਤੱਕ ਖਾਲਸੇ ਦਾ ਨਿਆਰਾਪਨ ਕਾਇਮ ਹੈ ਮੈਂ ਖਾਲਸੇ ਦੇ ਨਾਲ ਹੈ, ਮੇਰਾ ਤੇਜ ਖਾਲਸੇ ਦੇ ਨਾਲ ਹੈ। ਪਰ ਜਿਸ ਦਿਨ ਖਾਲਸਾ ਵਿਪਰ ਬ੍ਰਾਹਮਣ ਨੂੰ ਕਹਿੰਦੇ ਨੇ ਕਿ ਬ੍ਰਾਹਮਣਵਾਦ ਦੇ ਰਸਤੇ ਤੇ ਚੱਲੇਗਾ, ਜਦ ਇਹ ਕਹੇ ਵਿਪਰਨ ਕੀ ਰੀਤ ਹੈ ਉਹਦੇ ਤੌਰ ਤਰੀਕੇ, ਉਹਦਾ ਸੋਚਣ ਢੰਗ, ਉਸ ਦਾ ਸਾਰਾ ਜਿਹੜਾ ਸਿਸਟਮ ਹੈ ਉਹਦੇ ਚ ਆਏਗਾ ਮੈਂ ਨਾ ਕਰੋ ਇਨਕੀ ਪ੍ਰਤੀ, ਮੈਂ ਇਹਦੇ ਨਾਲ ਫਿਰ ਖਾਲਸੇ ਦੇ ਨਾਲ ਨਹੀਂ ਖੜਾ। ਸੋ ਮੈਂ ਕਿਹਾ ਵਰਜਿਆ ਸਾਨੂੰ ਬ੍ਰਾਹਮਣ ਤੋਂ ਹੈ। ਜੇ ਦੂਸਰਿਆਂ ਤੋਂ ਦੇਖੀਏ ਲਾਹੌਰ ਦਰਬਾਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਡੋਗਰੇ ਔਰ ਮਿਸ਼ਰ ਯੂਪੀ ਦੇ ਬ੍ਰਾਹਮਣ ਸਨ, ਡੋਗਰੇ ਜੰਮੂ ਕਸ਼ਮੀਰ ਦੇ ਡੋਗਰੇ ਸਨ, ਹਿੰਦੂ ਸਨ ਦੋਨੋਂ ਹੀ ਜੀ, ਉਹ ਵੀ ਇੰਪਲੋਏ ਕੀਤੇ ਰੱਖੇ। ਤੇ ਇਧਰੋਂ ਫਕੀਰ ਅਜ਼ੀਜ਼ੁਦੀਨ ਨੂਰੁਦੀਨ ਤਿੰਨੋਂ ਭਰਾ ਪਲੱਸ ਉਹਨਾਂ ਦੇ ਤੋਪਖਾਨੇ ਦਾ ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ ਤੋਪਖਾਨਾ ਇੰਚਾਰਜ। ਦੂਜਾ ਇਤਿਹਾਸ ਪੜ੍ਹ ਲਓ ਲੜਾਈਆਂ ਦਾ, ਉਸ ਤੋਂ ਬਾਅਦ ਵੀ ਜਾਂ ਜੋ ਘਰੇਲੂ ਖਾਨਾ ਜੰਗੀ ਚੱਲ ਰਹੀ ਸੀ ਜੀ, ਹਰ ਮੁਸਲਮਾਨ ਅਹੁਦੇਦਾਰ ਉਹ ਥਲੜੇ ਕਿਲੇਦਾਰ ਤੋਂ ਲੈ ਕੇ ਫਕੀਰ ਅਜ਼ੀਜ਼ੁਦੀਨ ਤੱਕ ਲਾਇਲ ਰਿਹਾ ਸਿੱਖ ਰਾਜ ਨਾਲ, ਕਿਸੇ ਨੇ ਗਦਾਰੀ ਨਹੀਂ ਕੀਤੀ। ਲੇਕਿਨ ਇਹਨਾਂ ਡੋਗਰਿਆਂ ਤੇ ਮਿਸ਼ਰਾਂ ਨੇ ਕੀ ਕੀਤਾ ਉਹ ਜ਼ਾਹਰ ਹੈ ਵੀ ਸ਼ਾਹ ਮੁਹੰਮਦ ਹੀ ਕੀਰਨੇ ਪਾ ਰਿਹਾ ਉਸ ਰਾਜ ਦੇ ਜਾਣ, ਜਿਹੜਾ ਇੱਕ ਅਗੇਨ ਮੁਸਲਮਾਨ ਹੈ ਜੀ, ਕਿ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਜੀ, ਕਿ ਕਿਉਂਕਿ ਸਰਕਾਰ ਨਹੀਂ ਹੈ ਔਰ ਗਦਾਰਾਂ ਦੇ ਹੱਥ ਹੈ। ਉਹ ਗਦਾਰ ਲਾਲ ਸਿੰਘ, ਤੇਜ ਸਿੰਘ, ਗੁਲਾਬ ਸਿੰਘ, ਉਹਨਾਂ ਨੇ ਕੀ ਕੀਤਾ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜੀਆਂ ਕੁਝ ਮੈਜੋਰਿਟੀ ਪ੍ਰੋਪੇਗੈਂਡੇ ਨੇ ਚਾਰ ਚਫੇਰਾ ਇਸ ਕਿਸਮ ਦਾ ਬਣਾਇਆ ਹੋਇਆ ਹੈ ਉਹਦੇ ਚੋਂ ਨਿਕਲੀਏ। ਔਰ ਜਿਵੇਂ ਇਹਨਾਂ ਨੇ ਵੀਰ ਅਦਨਾਨ ਜੀ ਨੇ ਬਫਰ ਸਟੇਟ ਦੀ ਗੱਲ ਕੀਤੀ ਹੈ, ਬੜਾ ਸਪਸ਼ਟ ਕਨਸੈਪਟ ਹੈ। ਸਾਡਾ ਨਾ ਉਦੋਂ ਮੁਸਲਮਾਨਾਂ ਦੇ ਨਾਲ ਜਦ ਇਸਲਾਮ ਨਾਲ ਲੜਾਈ ਸੀ ਸਟੇਟ ਦੇ ਨਾਲ ਸੀ, ਔਰ ਅੱਜ ਵੀ ਸਾਡੀ ਲੜਾਈ ਕੋਈ ਹਿੰਦੂਆਂ ਦੇ ਨਾਲ ਨਹੀਂ ਹੈ, ਹਿੰਦੂ ਧਰਮ ਦੇ ਖਿਲਾਫ ਨਹੀਂ ਹੈ। ਸਾਡੀ ਲੜਾਈ ਉਸ ਇੰਡੀਅਨ ਸਟੇਟ ਨਾਲ ਹੈ ਜਿਹੜਾ ਹਿੰਦੂਤਵਾ ਦਾ ਏਜੰਡਾ ਪ੍ਰਮੋਟ ਕਰ ਰਹੀ। ਉਹ ਇੰਦਰਾ ਗਾਂਧੀ ਕਾਂਗਰਸ ਜਿਹੜੀ ਹਿੰਦੂਤਵਾ ਦੀ ਬੀ ਟੀਮ ਸੀ ਉਹਨੇ ਜੋ ਕਰਤੂਤ ਕੀਤੀ, ਔਰ ਅੱਜ ਹਿੰਦੂਤਵਾ ਦੀ ਏ ਟੀਮ ਸਿੱਧੇ ਤੌਰ ਤੇ ਮੋਦੀ ਦੇ ਥੱਲੇ ਜੋ ਕੁਝ ਕਰ ਰਹੀ ਹੈ ਉਹ ਤਾਂ ਤੁਹਾਨੂੰ ਤੁਹਾਡਾ ਅਲੱਗ ਧਰਮ ਦਾ ਹੱਕ ਤੁਹਾਡੇ ਤੋਂ ਕਨਸਟੀਟਿਊਸ਼ਨ ਥੱਲੇ ਵੈਸੇ ਹੀ ਖੋਇਆ ਹੋਇਆ, ਹੁਣ ਵੈਸੇ ਦਰਨ ਤੇ ਆਏ ਹੋਏ ਨੇ ਜੀ। ਸੋ ਅਸੀਂ ਸਮਝਦੇ ਹਾਂ ਕਿ ਇਸ ਦਾ ਇਲਾਜ ਜਿਹੜਾ ਹੈ ਅਸੀਂ ਜਦੋਂ ਇੱਕ ਬਫਰ ਸਟੇਟ ਦੇ ਤੌਰ ਤੇ ਦੋਨਾਂ ਦੇ ਵਿਚਾਲੇ ਹੋਵਾਂਗੇ, ਸਾਡੀ ਬਿਲਟ ਇਨ ਧਾਰਮਿਕ ਹੇਟਰੇਡ ਦੋਨਾਂ ਚੋਂ ਕਿਸੇ ਲਈ ਨਹੀਂ ਹੈ ਜੀ, ਔਰ ਅਸੀਂ ਇਹਨਾਂ ਦੋਨਾਂ ਨੂੰ ਸੈਪਰੇਟ ਵੀ ਰੱਖਾਂਗੇ। 1000 ਸਾਲ ਦਾ ਇਤਿਹਾਸ ਵੀ ਇਹਨਾਂ ਦਾ ਇਹਨਾਂ ਨੂੰ ਇਕੱਠੇ ਨਹੀਂ ਹੋਣ ਦਿੰਦਾ। ਔਰ ਇਹੀ ਜਿਹੜਾ ਇਹ ਗੱਲ ਬੇਸ਼ੱਕ ਅਜੇ ਆਪਣੇ ਨੂੰ ਵੀ ਨਾ ਸਮਝ ਆ ਰਹੀ ਹੋਏ, ਕਈ ਨੂੰ ਲੱਗਦਾ ਜੀ ਐਵੇਂ ਬੈਠੇ ਯੱਕੜ ਮਾਰੀ ਜਾਂਦੇ ਨੇ, ਇਹਨਾਂ ਨੂੰ ਪੁੱਛਦਾ ਕੌਣ ਹੈ। ਬਟ ਅਲਟੀਮੇਟਲੀ ਸਾਊਥ ਏਸ਼ੀਆ ਜੇ ਹੱਲ ਅੱਜ ਨਿਕਲੇ, 10 ਸਾਲ ਨੂੰ ਨਿਕਲੇ, 50 ਸਾਲ ਨੂੰ ਨਿਕਲੇ, ਤਾਂ ਦੇਸ਼ ਕਾਲ ਅਕਾਲ ਪੁਰਖ ਦੇ ਹੱਥ ਵਸ ਹੈ ਜੀ। ਪਰ ਇਹੀ ਪਰਮਾਨੈਂਟ ਸੋਲੂਸ਼ਨ ਹੈ ਸਾਊਥ ਏਸ਼ੀਆ ਦੇ ਵਿੱਚ ਪਰਮਾਨੈਂਟ ਸ਼ਾਂਤੀ ਦਾ, ਖੁਸ਼ਹਾਲੀ ਦਾ, ਆਪਸ ਦੇ ਵਿੱਚ ਸਹਿਚਾਰ ਦਾ। ਇਸ ਤੋਂ ਬਿਨਾ ਜਿਹੜਾ ਹੋਰ ਕੋਈ ਹੱਲ ਨਹੀਂ ਹੈ। ਸੋ ਉਹਨਾਂ ਨੇ ਜਿਹੜਾ ਬਿਲਕੁਲ ਠੀਕ ਕਿਹਾ ਵੀ ਸਿੱਖਾਂ ਦੇ ਨਾਲ ਸੋਚ, ਭਾਸ਼ਾ, ਜ਼ਬਾਨ, ਤੌਰ ਤਰੀਕੇ, ਹਾਸੇ ਮਜ਼ਾਕ, ਸਾਜ਼ਿਸ਼ਾਂ ਸਭ ਕੁਝ ਹੀ ਰਲਦਾ। ਕੰਸਪੀਰੇਸੀਜ਼ ਵੀ ਉਵੇਂ ਹੁੰਦੀਆਂ, ਲੱਤ ਕਿਵੇਂ ਖਿੱਚਣੀ ਹੈ ਇੱਕ ਦੀ ਦੂਜੇ ਦੇ ਨਾਲ, ਉਹ ਜੋਕ ਵੀ ਇੱਕੋ ਜਿਹੇ ਹੀ ਨੇ ਜੀ ਜੀ, ਕਿ ਵੀ ਉਹ ਇਹਨਾਂ ਨੇ ਲੱਤ ਖਿੱਚਣੀ ਹੈ, ਸਾਡੇ 'ਚ ਹੀ ਉਹ ਬਿਲਟ ਇਨ ਹੋਇਆ ਹੋਇਆ ਜੀ ਜੀ। ਸੋ ਇਹਨਾਂ ਦਾ ਵੀਰ ਅਦਨਾਨ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਨਾਰਵੇ ਤੋਂ ਲਿਖਿਆ, ਅਸੀਂ ਵੀ ਉਹਨਾਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਹਾਂ ਜੀ। ਡਾਕਟਰ ਸਾਹਿਬ ਇਸ ਨਾਲ ਲੈਣੇ ਬ੍ਰੇਕ। ਵੀਅਰਸ ਤੁਸੀਂ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।